बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 78 तो 86 तक। ਇਹ ਕੁਰਾਨ ਦੀਨ ਇਸਲਾਮ ਦੀ ਆਖਰੀ ਕਿਤਾਬ ਹੈ। ਜਿਸ ਤਰ੍ਹਾਂ ਰਸੂਲ ਅੱਲਾ ਸੈਯਦਨਾ ਮੁਹੰਮਦ ਇਸਲਾਮ ਦੇ ਆਖਰੀ ਪੈਗੰਬਰ ਨੇ, ਔਰ ਇਹ ਓਨਲੀ ਕਿਤਾਬ ਨਹੀਂ, ਆਖਰੀ ਕਿਤਾਬ ਹੈ ਉਸ ਦੀਨ ਦੀ ਜਿਹੜਾ ਦੀਨ ਸੈਯਦਨਾ ਆਦਮ अलैहिस्सलाम ਤੋਂ ਸ਼ੁਰੂ ਹੋਇਆ ਹੈ। ਔਰ ਉਹਦੇ ਚ ਕਮੋ ਬੇਸ਼ 1,24,000 ਪੈਗੰਬਰ ਆਏ ਨੇ। ਉਹਦੇ ਉਸ ਸਿਲਸਿਲੇ ਦੇ ਜਿੱਥੇ ਆ ਕੇ ਅੱਲਾਹ ਤਾਲਾ ਨੇ ਸਿਲਸਿਲਾ ਖਤਮ ਕਰ ਦਿੱਤਾ ਹੈ, ਲੋਕਾਂ ਦੀ ਹੈਲਪ ਕਰਨ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ। ਉਸ ਦੀਨ ਦੀ ਹੈਲਪ ਕਰਨ ਵਾਸਤੇ, ਉਹਦੀਆਂ ਗਲਤੀਆਂ ਦੱਸਣ ਵਾਸਤੇ ਜਿਹੜੀ ਇਨਸਾਨ ਦੀ ਫਿਤਰਤ ਚ ਮੌਜੂਦ ਹੈ। ਤੇ ਉਹਦੇ ਸਿਲਸਿਲਾ ਸੈਯਦਨਾ ਮੁਹੰਮਦ ਤੇ 1450-1500 ਸਾਲ ਪਹਿਲੇ मक्के और मदीने जजीरा नुमा अरब च खत्म किया है। उस सिलसिले के आखिरी पैगंबर जड़े ने जिथे अल्लाह ने इंसाना नाल राबता करके गल दसनी खत्म कर दी है, सैयदना मुहम्मद ने। और ये उन्हां दी दावत दी दास्तान है। आप नूं दीन जड़ा दो सूरतां च अल्लाह ताला ने दिता है क्यामत तक वास्ते। हुण दीन दा तनहा माखज रसूल अल्लाह सैयदना मुहम्मद ने, और उन्होंने दीन दो सूरतां मिले, सिर्फ दो सूरतां, ये तो इलावा कोई तीसरी सूरत नहीं। वो एक कुरान है जिहदे च इल्मी बवायस ने, ईमानियात, इखलाकियात, सारा कुछ, और दूसरी अमली करन वाले काम ने जिन्हों सुन्नत आखदे ने, जिहदे च इबादत ने। ते उस सिलसिले दी ये आखिरी किताब है, ओनली किताब नहीं। बहुत ज़्यादा लोग गलती करते हैं, वो समझते हैं कि ये इस्लाम सैयदना मुहम्मद तो शुरू होया, या दीन दी ओनली किताब है। नहीं, ये आखिरी किताब है ये। और ये हुण क्यामत तक वास्ते दीन दे मामले च हर चीज़ का रद्द कबूल का फैसला करने वाली किताब है ये। वो दीन भावें रिवायतां च, किताबां च, अल्लाह दी किताबां च, या अगों पैगंबरां नाल या रिलेट करके गल्लां कीतियां जांदियां ने, उहदा फैसला ये कुरान करेगा जिहदा असीं मुतालिया कर रहे हैं, इहदी सूरा अल मायदा दा। इन्हां आयतां च अहले किताब दे जराइम दे बयान नूं जारी रखिया है। पिछे जिहड़े शुरू होए ने अहले किताब मुसलमानां मुश्तरका जाए, जिस तरह अल बकरा च स्ट्रिक्टली यहूदियां नूं खिताब कीता है, अल इमरान च ईसाइयां नूं खिताब कीता है, वो मौजूद ने। लेकिन ये अगों हुण सारियां नूं इहदे च शरीयत भी दसी जा रही है। लाल राम दे मसाइल और रवैये लोकां दे जेरे बहस ने सारे ही तकरीबन। ते ਜਿਹੜੇ ਪਿੱਛੇ ਉਹਨਾਂ ਦੇ ਜਰਾਇਮ ਦੱਸੇ ਜਾ ਰਹੇ ਨੇ, ਮੁਸਲਮਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ, ਤੁਸੀਂ ਇਹ ਗਲਤੀਆਂ ਨਹੀਂ ਕਰਿਆ। ਤੇ ਇਹਦੇ ਚ ਮੁਸਲਮਾਨਾਂ ਨੂੰ ਇੱਕ ਵਾਰੀ ਫੇਰ ਯਾਦ ਕਰਵਾਇਆ ਹੈ ਕਿ ਯਹੂਦੀ ਔਰ ਮੁਸ਼ਰਿਕੀਨ ਮੱਕਾ ਉਹਨਾਂ ਦੀ ਦੁਸ਼ਮਣੀ ਚ ਸਭ ਤੋਂ ਅੱਗੇ ਨੇ। ਮੁਸਲਮਾਨਾਂ ਦੀ ਦੁਸ਼ਮਣੀ ਚ ਰਸੂਲ ਅੱਲਾਹ ਦੇ ਨਾਲ ਜਿਹੜੀ ਜਮਾਤ ਖਲੋਤੀ ਹੈ ਸੈਯਦਨਾ ਮੁਹੰਮਦ ਨਾਲ, ਇਸ ਹਵਾਲੇ ਨਾਲ ਉਹਨਾਂ ਦੇ ਜਰਾਇਮ ਦਾ ਫੇਰ ਜ਼ਿਕਰ ਕੀਤਾ ਹੈ, ਉਹਨਾਂ ਦੇ ਕਿਰਦਾਰ ਨੂੰ ਇੱਕ ਵਾਰੀ ਫੇਰ ਨਮਾਇਆ ਕੀਤਾ ਹੈ ਤਾਂ ਕਿ ਮੁਸਲਮਾਨ ਉਹਨਾਂ ਦੇ ਧੋਖੇ 'ਚ ਨਾ ਆਉਣ। ਇਸੇ ਜ਼ਿਮਨ 'ਚ ਮਸੀਹਾਂ ਦੇ ਇੱਕ ਗਰੋਹ ਨਸਾਰਾ ਦੀ ਤਾਰੀਫ ਕੀਤੀ ਹੈ, ਈਸਾਈਆਂ ਦੇ ਗਰੋਹ ਦੀ, ਕਿ ਉਹ ਹੱਕ ਨੂੰ ਮੰਨਣ ਵਾਲੇ ਨੇ, ਸਾਬਤ ਹੋਏ ਨੇ। ਇਸ ਦੀ ਰੋਸ਼ਨੀ 'ਚ ਅਸੀਂ ਅੱਜ ਦੇ ਇਸ ਮੁਤਾਲੇ ਦਾ ਆਗਾਜ਼ ਕਰਾਂਗੇ, ਇਸ ਤਾਰਫ ਦੀ ਰੋਸ਼ਨੀ 'ਚ। आयत 78 च अल्लाह ताला गल इथों पे शुरू करते हैं, बनी इसराइल दे जेड़े लोकां ने इस तो पहला कुफर किया, उन्हां ते दाऊद दी ज़बान चों और ईसा बिन मरियम दी ज़बान चों फुटकार की गई, इसलिए कि उन्होंने खुदा दी नाफरमानी की और खुदा दे बंदियां दे मामले च वो खुदा दे मुकर्रर करदा अदूत तो अगे लग जाते हैं। ये हज़रत दाऊद ਜਿਹੜੇ ਨੇ ਪਤਾ ਮਸ਼ਹੂਰ ਕੁਰਾਨ 'ਚ ਜ਼ਿਕਰ ਇਹਨਾਂ ਦਾ, ਜਿੰਨੇ ਵੀ ਪੈਗੰਬਰਾਂ ਦਾ ਕੁਰਾਨ 'ਚ ਜ਼ਿਕਰ ਹੈ ਉਹ ਤਕਰੀਬਨ ਸਾਰੇ ਹੀ ਲੋਕ ਜਾਣਦੇ ਨੇ। ਤੇ ਹਜ਼ਰਤ ਦਾਊਦ ਤੇ ਹਜ਼ਰਤ ਈਸਾ ਦਾ ਜ਼ਿਕਰ ਇਸ ਵਾਸਤੇ ਕੀਤਾ ਹੈ ਕਿ ਹਜ਼ਰਤ ਦਾਊਦ ਤੋਂ ਬਨੀ ਇਸਰਾਈਲ ਦਾ ਕਮੋਬੇਸ਼ ਅਰੂਜ ਸ਼ੁਰੂ ਹੋਇਆ ਸੀ, ਔਰ ਹਜ਼ਰਤ ਈਸਾ ਉਹਨਾਂ ਦੇ ਆਖਰੀ ਨਬੀ ਸਨ, ਰਸੂਲ ਸਨ, ਨਬੀ ਔਰ ਰਸੂਲ ਸਨ। ਉਸ ਤੋਂ ਬਾਅਦ नबूवत बनी इस्माइल च आ गई सी, मक्के च जजीरा नुमा अरब च सैयदना मुहम्मद की सूरत च। उन्होंने अल्लाह ताला ने, वो भी उस फैमिली के मैंबर ने वो, लेकिन ये दूसरे भाई की शाख च आ गई नबूवत। पहले
ਇੱਕ ਭਾਈ ਦੇ ਨਸਲ ਨੂੰ ਹੀ ਉਹ ਨਬੂਵਤ ਦਿੱਤੀ ਗਈ ਹੈ, ਜਾਂ ਐਜ਼ ਏ ਕੌਮ ਉਹਨਾਂ ਨੂੰ ਇਹ ਮਨਸਬ ਦਿੱਤਾ ਗਿਆ ਦੀਨ ਦੀ ਨਸ਼ਰ ਓ ਇਸ਼ਾਅਤ ਦਾ। ਇਹਦਾ ਮਤਲਬ ਹੈ ਕਿ ਬਨੀ ਇਸਰਾਈਲ ਦੇ ਸਾਰੇ ਦੌਰ ਵਿੱਚ ਨਬੀਆਂ ਨੇ ਉਹਨਾਂ ਦੀ ਨਾਮਰਫਾਨੀ ਦੀ ਵਜ੍ਹਾ ਤੋਂ ਉਹਨਾਂ ਤੇ ਫੁਟਕਾਰ ਕੀਤੀ। ਮਤਲਬ ਹੈ ਕਿ ਲਾਨਤ ਭੇਜੀ ਹੈ, ਉਹ ਅੱਲਾ ਦੀ ਹਦਾਇਤ ਤੋਂ ਮहरूਮ ਰਹਿਣ। ਜ਼ਬੂਰ ਵਿੱਚ ਇਹ ਫਟਕਾਰ ਅੱਜ ਵੀ ਮੌਜੂਦ ਹੈ, ਜਿਹੜੀ ਅੱਲਾ ਦੀ ਪਹਿਲੀ ਕਿਤਾਬ ਹੈ ਕੁਰਾਨ ਤੋਂ ਪਹਿਲੇ ਦੀ, ਔਰ ਬਾਈਬਲ ਵਿੱਚ ਇਹ ਕਈਆਂ ਜਗ੍ਹਾ ਤੇ ਮੌਜੂਦ ਹੈ। ਅੱਲਾ ਦੇ ਕਹਿਣ ਦਾ ਮਤਲਬ ਹੈ ਕਿ ਯਹੂਦੀਏ ਨਾਫਰਮਾਨੀਆਂ ਤੇ ਊੜ ਮਤ ਕੋਈ ਇਹਨਾਂ ਦੀ ਊੜ ਮਤ ਕੋਈ ਅੱਜ ਦੀ ਗੱਲ ਨਹੀਂ, ਇਹ ਇਹਨਾਂ ਦਾ ਪੁਰਾਣਾ ਤਰਜ਼ ਅਮਲ ਹੈ। ਔਰ ਇਹ ਯਹੂਦੀਆਂ ਦਾ ਹੀ ਨਹੀਂ, ਉਸ ਯਹੂਦੀਆਂ ਨੂੰ ਇੱਥੇ ਮੁਖਾਤਬ ਕੀਤਾ ਜਾ ਰਿਹਾ, ਮੁਸਲਮਾਨਾਂ ਦਾ ਵੀ ਯਹੂਦੀਆਂ ਨਾਲ ਕਮੋ ਬੇਸ਼ ਤਕਰੀਬਨ ਦੀਨ ਵੀ ਬਿਲਕੁਲ ਨਹੀਂ ਰਲਦਾ ਮਿਲਦਾ, ਇੱਕ ਹੀ ਹੈ, ਔਰ ਰਵੱਈਏ ਵੀ ਜਿਹੜੇ ਨੇ ਉਹ ਇੱਕ ਹੀ ਨੇ ਅਗਰ ਉਹਨਾਂ ਦਾ ਕੰਪੈਰੀਜ਼ਨ ਕੀਤਾ ਜਾਏ ਤਾਂ। ਇਹਨਾਂ ਚੀਜ਼ਾਂ ਲੋਕਾਂ ਨੂੰ ਥੋੜਾ ਵੇਖਣਾ ਚਾਹੀਦਾ ਕੁਰਾਨ ਦਾ, ਫਿਰ ਸਹੀ ਫਾਇਦਾ ਹਾਸਲ ਕਰਨ ਦੇ। ਬੜੇ ਲੋਕ ਨੇ ਜਿਹੜੇ ਇਹ ਚੀਜ਼ਾਂ ਇਹ ਸਮਝ ਕੇ ਇਗਨੋਰ ਕਰ ਜਾਂਦੇ ਨੇ, ਆਪਣਾ ਖਿਆਲ ਹੀ ਨਹੀਂ ਰੱਖਦੇ, ਤੇ ਇਹ ਤਾਂ ਯਹੂਦੀਆਂ ਦੇ ਮੁਤਲਕ ਗੱਲ ਕਿ ਨਹੀਂ, ਯਹੂਦੀ ਕੋਈ ਚੌਂ ਲੱਤਾਂ ਵਾਲੀ ਮਖਲੂਕ ਨੇ। ਇਨਸਾਨੀ ਰਵੱਈਏ ਉਸ ਵੇਲੇ ਦੇ ਮੁਸਲਮਾਨ ਜਿਹੜੇ ਨੇ ਉਹਨਾਂ ਦੇ ਰਵੱਈਆਂ ਤੇ ਗੱਲ ਕੀਤੀ ਜਾਂਦੀ ਹੈ, ਉਹਨਾਂ ਨੂੰ ਆਪਣੇ ਆਪ ਨੂੰ ਵੀ ਰੱਖ ਕੇ ਵੇਖਣਾ ਚਾਹੀਦਾ, ਅਸੀਂ ਵੀ ਮੁਸਲਮਾਨ ਹਾਂ। ਅੱਗੇ 79 ਆਇਤ 'ਚ ਉਹ ਜਿਹੜੀਆਂ ਬੁਰਾਈਆਂ ਕਰਦੇ ਸਨ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਬਾਜ਼ ਨਹੀਂ ਆਉਂਦੇ ਹਨ। ਬੜਾ ਹੀ ਭੈੜਾ ਕੰਮ ਸੀ ਜਿਹੜਾ ਉਹ ਕਰਦੇ ਸਨ, ਯਾਨੀ ਉਹਨਾਂ ਨੇ ਕਦੀ ਇਸ ਰਵੱਈਏ ਤੋਂ ਤੌਬਾ ਨਹੀਂ ਕੀਤੀ, ਔਰ ਇਹ ਤਰਜ਼ ਅਮਲ ਮੁਸਤਕਿਲ ਤਰੀਕੇ ਨਾਲ ਇਖਤਿਆਰ ਕੀਤਾ। ਸੇਮ ਉਹੀ ਮੈਂ ਗੱਲ ਰਿਪੀਟ ਕਰਾਂਗਾ ਕਿ ਮੁਸਲਮਾਨਾਂ ਨੂੰ ਵੀ ਇਸੇ ਆਇਤਾਂ ਦੀ ਰੋਸ਼ਨੀ 'ਚ ਆਪਣੇ ਕੁਰਾਨ ਦੇ ਸਾਹਮਣੇ ਰੱਖ ਕੇ ਆਪਣੇ ਇਲਮ ਰਵੱਈਏ ਅਮਲ ਚੈੱਕ ਕਰਨਾ ਚਾਹੀਦਾ। ਆਇਤ 80 'ਚ ਅੱਲਾਹ ਤਾਲਾ ਕੰਟੀਨਿਊ ਕਰਦੇ ਨੇ, ਇਸ ਵਕਤ ਵੀ ਤੁਸੀਂ ਉਹਨਾਂ ਦੇ ਅਕਸਰ ਲੋਕਾਂ ਨੂੰ ਵੇਖਦੇ ਹੋ, ਉਹ ਮੁਨਕਰਾਂ ਨੂੰ ਆਪਣਾ ਦੋਸਤ ਬਣਾਉਂਦੇ ਨੇ। ਬੜਾ ਹੀ ਬੁਰਾ ਸਮਾਨ ਹੈ ਜਿਹੜਾ ਉਹ ਆਪਣੇ ਵਾਸਤੇ ਤਿਆਰ ਕਰਕੇ ਭੇਜਦੇ ਪਏ ਨੇ। ਇਹ ਕਿ ਉਹਨਾਂ ਤੇ ਖੁਦਾ ਦਾ ਗਜ਼ਬ ਹੋਇਆ ਤੇ ਉਹ ਹਮੇਸ਼ ਲਈ ਅਜ਼ਾਬ ਵਿੱਚ ਰਹਿਣ ਦੇ। ਮੁਨਕਰਾਂ ਤੋਂ ਮੁਰਾਦ ਮੁਸ਼ਰਕੀਨ ਮੱਕਾ ਨੇ, ਉਹ ਸ਼ਿਰਕ ਕਰਨ ਵਾਲਿਆਂ ਦੂਸਰਿਆਂ ਨੂੰ ਇਹ ਐਕਸੈਪਸ਼ਨ ਹਾਸਲ ਸੀ। ਬਸ ਜੈਸੇ ਇਤਮਾਮੇ ਹੁਜਤ ਹੋਇਆ, ਅੱਲਾ ਨੇ ਆਖਰੀ ਸਜ਼ਾਵਾਂ ਦਿੱਤੀਆਂ ਨੇ, ਜਜ਼ਾਵਾਂ ਦਿੱਤੀਆਂ ਨੇ, ਤੇ ਉਹਦੇ ਵਿੱਚ ਵੀ ਯਹੂਦੀਆਂ ਈਸਾਈਆਂ ਨੂੰ ਉਹ ਸੰਗੀਨ ਸਜ਼ਾ ਨਹੀਂ ਦਿੱਤੀ ਜਿਹਦੇ 'ਚ ਜਨਮ ਵਾਸਲ ਨਹੀਂ ਕੀਤਾ, ਉਹ ਮੁਸ਼ਰਕਾਂ ਨੂੰ ਕੀਤਾ। ਕਿਉਂਕਿ ਇਹ ਸਾਰੇ ਫਿਰਕੇ ਜਿਹੜੇ ਮੁਸਲਮਾਨਾਂ ਦੇ ਨੇ ਪਹਿਲੇ ਦੇ ਅਸਲਨ ਤੌਹੀਦ ਦੇ ਮੰਨਣ ਵਾਲੇ ਨੇ। ਮੁਨਕਰਾਂ ਉਹ ਮੁਨਕਰ ਨੇ, ਕੁਰਾਨ ਨੇ ਪਿੱਛੇ ਵੀ ਇਹ ਗੱਲ ਬਹੁਤ ਜ਼ੋਰ ਦੇ ਕੇ ਆਖੀ ਹੈ ਕਿ ਯਹੂਦੀਆਂ ਦਾ ਮੁਸ਼ਰਕਾਂ ਨਾਲ ਪਿਆਰ ਦੀਆਂ ਪਿੰਗਾਂ ਵਧਾਉਣ ਦੀ ਕੋਈ ਤੁਕ ਨਹੀਂ ਬਣਦਾ, ਕਿਉਂਕਿ ਦੀਨ ਜਿਹੜਾ ਉਹ ਯਹੂਦੀਆਂ ਤੇ ਮੁਸਲਮਾਨਾਂ ਦਾ, ਸੈਯਦਨਾ ਮੁਹੰਮਦ ਦਾ, ਉਸ ਵੇਲੇ ਯਹੂਦੀਆਂ ਦਾ ਇੱਕ ਅਸੂਲ 'ਚ ਨਜ਼ਰ ਆ ਰਿਹਾ, ਸਮਝ ਆ ਰਿਹਾ। ਲੇਕਿਨ ਇਹ ਕੋਈ ਤੁਕ ਨਹੀਂ ਬਣਦਾ ਕਿ ਜਿਹੜੇ ਉਸ ਦੀਨ ਦੇ ਮੁਖਾਲਫ ਨੇ ਅਸਲਨ ਮੁਸ਼ਰਕ, ਉਹਨਾਂ ਨਾਲ ਉਹ ਜ਼ਿਆਦਾ ਕਲੋਜ਼ ਹੋਣ, ਕਿਉਂਕਿ ਉਹਨਾਂ ਤੇ ਕਮ ਅਜ਼ ਕਮ ਜੇ 10 ਚੀਜ਼ਾਂ ਨੇ ਦੇਣ ਦੀਆਂ, ਉਹਦੇ 'ਚ 9 ਤੇ ਕਾਮਨ ਨੇ ਮੁਸਲਮਾਨਾਂ ਦੀਆਂ, 8 ਤੇ ਕਾਮਨ ਨੇ, ਤੇ ਉਹਨਾਂ ਨਾਲ ਤਾਂ ਇੱਕ ਚੀਜ਼ ਵੀ ਨਹੀਂ ਕਾਮਨ ਜਿਨ੍ਹਾਂ ਨਾਲ ਉਹ। ਲੇਕਿਨ ਉਹ ਤਸਬ 'ਚ, ਮੁਸਲਮਾਨਾਂ ਦੀ ਦੁਸ਼ਮਣੀ 'ਚ, ਰਸੂਲ ਅੱਲਾ ਦੀ ਜਮਾਤ ਦੀ ਦੁਸ਼ਮਣੀ 'ਚ, ਜੈਲਸੀ ਤੋਂ, ਤਸਬ ਦੀ ਵਜ੍ਹਾ ਤੋਂ ਕਿ ਅਸੀਂ ਸਾਡਾ ਇਹ ਤੇ ਮਨਸਬ ਸੀ, ਅਸੀਂ ਮਾਣੇ ਸ਼ਾਣੇ ਮਿਆਣੇ ਜੋ ਵੀ ਸੀ, ਇਹ ਹੁਣ ਕੀ ਚੱਕਰ ਹੋ ਗਿਆ। ਇਹਨਾਂ ਨੂੰ ਬਦੂਆਂ ਨੂੰ ਨਬੂਵਤ ਦੇ ਦਿੱਤੀ, ਅਨਪੜ੍ਹਾਂ ਨੂੰ। ਲੇਕਿਨ ਉਹਨਾਂ ਦਾ ਕਿੰਨਾ ਇਸਲਾਮ ਦੁਸ਼ਮਣੀ ਇੰਨੀ ਜ਼ਿਆਦਾ ਹੈ ਕਿ ਇਹ ਨਹੀਂ ਸਮਝਦੇ, ਤੇ ਇੰਨੀ ਜ਼ਿਆਦਾ ਕਿ ਮੁਸਲਮਾਨਾਂ ਨੂੰ ਛੱਡ ਕੇ ਮੁਸ਼ਰਕਾਂ ਦੀ ਮੈਤ ਕਰਦੇ ਸਨ। ਆਇਤ 81 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਜੇ ਉਹ ਚੰਗੀ ਤਰ੍ਹਾਂ ਪੈਗੰਬਰ ਨੂੰ ਮੰਨਦੇ ਔਰ ਇਸ ਚੀਜ਼ ਨੂੰ ਮੰਨਦੇ ਜਿਹੜੀ ਅਸੀਂ ਪੈਗੰਬਰ ਤੇ ਨਾਜ਼ਲ ਕੀਤੀ ਹੈ, ਉਹ ਕਦੀ ਵੀ ਇਹਨਾਂ ਮੁਨਕਰਾਂ ਨੂੰ ਆਪਣਾ ਦੋਸਤ ਨਾ ਬਣਾਉਂਦੇ। ਪਰ ਇਹਨਾਂ 'ਚੋਂ ਜ਼ਿਆਦਾਤਰ ਨਾਫਰਮਾਨ ਹੋ ਚੁੱਕੇ ਨੇ। ਮੁਸ਼ਰਕਾਂ ਦੀ ਮੈਤ ਕਰਨ ਨਾਲ ਯਹੂਦੀ ਖੁਦਾ ਦੇ ਨਜ਼ਦੀਕ ਬਹੁਤ ਵੱਡੀ ਉਹਨਾਂ ਦੇ ਮੁਸ਼ਰਕਾਂ ਦੇ ਕਰੀਬ ਹੋਣਾ, ਉਹਨਾਂ ਦੀ ਹਮਾਇਤ ਕਰਨੀ, ਕਰੀਬ ਵੀ ਚਲੋ ਨਿਊਟਰਲ ਹੋ ਕੇ ਘਰ ਬਹਿ ਰਹਿਣਾ ਵੀ ਉਹਦੇ ਤੋਂ ਬਿਹਤਰੀਨ, ਲੇਕਿਨ ਉਹਨਾਂ ਦਾ ਸਾਥ ਦੇਣਾ, ਉਹਨਾਂ ਨਾਲ ਰਲ ਕੇ ਅੱਲਾ ਦੇ ਪੈਗੰਬਰ ਦੀ ਮੁਖਾਲਫਤ, ਜਮਾਤ ਦੀ ਮੁਖਾਲਫਤ ਕਰਨੀ, ਅੱਲਾ ਦੀ ਮੁਖਾਲਫਤ ਕਰਨੀ, ਇਹ ਅੱਲਾ ਦੇ ਨਜ਼ਦੀਕ ਬਹੁਤ ਹੀ ਵੱਡੀ ਨਾਫਰਮਾਨੀ ਹੈ, ਕਿਉਂਕਿ ਤੌਹੀਦ ਦੇ ਮੰਨਣ ਵਾਲੇ ਕਦੀ ਮੁਸ਼ਰਕਾਂ ਦੀ ਮੈਤ ਨਹੀਂ ਕਰ ਸਕਦੇ। ਮਤਲਬ ਇਹ ਤੌਹੀਦ ਤੇ ਜਿਹੜੇ ਸ਼ਿਰਕਾਨਾ ਤੌਹੀਦ ਦੇ ਮੁਖਾਲਫ, ਉਹਨਾਂ ਦੀ ਆਪਸ 'ਚ ਕੋਈ ਚੀਜ਼ ਨਹੀਂ ਰਲਦੀ, ਉਹ ਇੱਕ ਦੂਜੇ ਦੇ ਮੁਖਾਲਫ ਰਵੱਈਏ ਨੇ। 82 ਆਇਤ 'ਚ ਅੱਲਾਹ ਤਾਲਾ ਪੇ ਫਰਮਾਉਂਦੇ ਨੇ, ਸੱਚੀ ਗੱਲ ਤੇ ਇਹ ਕਿ ਮੁਸਲਮਾਨਾਂ ਦੀ ਦੁਸ਼ਮਣੀ 'ਚ ਤੁਸੀਂ ਸਭ ਨਾਲੋਂ ਸਭ ਯਹੂਦੀਆਂ ਤੇ ਮੁਸ਼ਰਕਾਂ ਨੂੰ ਪਾਓਗੇ। ਮੁਸਲਮਾਨਾਂ ਦੀ ਦੋਸਤੀ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਨੂੰ ਵੇਖੋਗੇ ਜਿਨ੍ਹਾਂ ਨੇ ਆਖਿਆ ਕਿ ਅਸੀਂ ਨਸਾਰਾ,
ਇਹਦੀ ਵਜ੍ਹਾ ਇਹ ਕਿ ਉਹਨਾਂ ਵਿੱਚ ਉਲਮਾ ਔਰ ਰਾਬ ਨੇ ਔਰ ਉਹ ਤਕੱਬਰ ਨਹੀਂ ਕਰਦੇ। ਇਹ ਗੱਲ ਕੁਰਾਨ ਨੇ ਪਹਿਲੇ ਵੀ ਦੱਸੀ ਹੈ ਕਿ ਮਸੀਹ ਲੋਕ ਜਿਹੜੇ ਈਸਾਈ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਵਿੱਚੋਂ ਉਹ ਲੋਕ ਜਿਹੜੇ ਨਸਾਰਾ ਕਲਵਾਉਂਦੇ ਸਨ, ਉਹ ਮੁਸਲਮਾਨਾਂ ਨਾਲ ਹਮਦਰਦੀ ਦਾ ਰਵੱਈਆ ਰੱਖਦੇ ਸਨ। ਉਹਨਾਂ ਨੇ ਇਸਲਾਮ ਨੂੰ ਕਬੂਲ ਕਰਨ 'ਚ ਜ਼ਿਆਦਾ ਦੇਰ ਨਹੀਂ ਲਾਈ। ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਦੇ ਸਮਝਦਾਰ। ਅਸਲ ਵਿੱਚ ਮਸੀਹ ਲੋਕਾਂ ਵਿੱਚ ਜਿਹੜੇ ਤਸਲੀਸ ਤਿੰਨ ਦਾ ਅਕੀਦੇ ਦੇ ਕਾਇਲ ਨਹੀਂ ਸਨ, ਉਹ ਕੁਰਾਨ ਸੁਣ ਕੇ ਮੁਸਲਮਾਨ ਹੋ ਜਾਂਦੇ ਸਨ, ਕਿਉਂਕਿ ਉਹਨਾਂ ਦਾ ਤੇ ਇਖਤਲਾਫ ਹਰ ਉਹ ਗੱਲ ਕੁਰਾਨ ਕਰ ਰਿਹਾ ਸੀ ਜਿਹੜੀ ਉਹ ਮੰਨ ਰਹੇ ਨੇ। ਤਾਰੀਖ ਦੱਸਦੀ ਹੈ ਕਿ ਅੱਲਾ ਦੇ ਰਸੂਲ ਨੇ ਜਦੋਂ ਮਸੀਹ ਬਾਦਸ਼ਾਹ ਨੂੰ ਖਤ ਲਿਖੇ ਔਰ ਉਹਨਾਂ ਨੂੰ ਇਸਲਾਮ ਦੀ ਦਾਵਤ ਦਿੱਤੀ, ਤੇ ਸਾਰੇ ਜਿੰਨੇ ਮਸੀਹ ਹੁਕਮਰਾਨ ਆਣਾ ਬਾਦਸ਼ਾਹ ਉਹਨਾਂ ਹਜ਼ੂਰ ਨੂੰ ਸੱਚਾ ਮੰਨਿਆ ਸੀ। ਹਬਸ਼ਾ ਦਾ ਨਜਾਸ਼ੀ ਦਾ ਕਿੱਸਾ ਮਸ਼ਹੂਰ ਹੈ, ਜਿਹਦੇ ਕੋਲ ਸਵਾਬਾ ਵੀ ਜਾ ਕੇ ਪਨਾਹ ਲਈ ਸੀ। ਬਾਅਦ ਚ ਫਿਰ ਮੁਸ਼ਰਕ ਵੀ ਉਹਨਾਂ ਦੇ ਖਿਲਾਫ ਗਏ ਸਨ ਉਹਦੇ ਕੰਨ ਭਰਨ। ਉਹ ਸਾਰਾ ਹਿਸਟਰੀ ਤਾਰੀਖ 'ਚ ਮੌਜੂਦ ਹੈ। ਮਿਸਰ ਦਾ ਸ਼ਾਹ ਜਿਹੜਾ ਸੀ ਮੁਕੌਕਸ, ਉਹਦਾ ਵੀ ਸਾਰੀ ਦੁਨੀਆ ਨੂੰ ਪਤਾ ਹੈ। ਬੋਰਾਨ ਦਾ ਬਾਦਸ਼ਾਹ ਇਸ ਦੀ ਮਸ਼ਹੂਰ ਮਿਸਾਲ ਨੇ। ਇਹ ਤਿੰਨ ਜਿਹੜੇ ਵੱਡੇ ਮਸੀਹ ਉਸ ਵੇਲੇ ਸਟੇਟਾਂ ਦੇ ਸਰਬਰਾਹ ਹਨ, ਉਹਨਾਂ ਦਾ ਰਵੱਈਆ ਮੁਸਲਮਾਨਾਂ ਨਾਲ ਬਹੁਤ ਹੀ ਅੱਛਾ ਸੀ। ਕਮ ਅਜ਼ ਕਮ ਮਜਬੂਰੀਆਂ ਹੁੰਦੀਆਂ ਨੇ ਬਾਦਸ਼ਾਹ ਦੀਆਂ, ਆਵਾਮ ਨੂੰ ਵੀ ਹੈਂਡਲ ਕਰਨਾ ਹੁੰਦਾ ਸਾਰਾ ਕੁਝ, ਲੇਕਿਨ ਉਹਨਾਂ ਦਾ ਰਵੱਈਆ ਬਹੁਤ ਬੈਲੈਂਸ ਸੀ। ਅਸਲ ਵਿੱਚ ਤੇ ਰੂਮੀ ਸ਼ਹਿਨਸ਼ਾਹ ਕੈਸਰ ਵੀ ਕੈਸਰ ਦੇ ਮਤਲਬ ਮੁਸਲਮਾਨ ਹੋਣਾ ਚਾਹੁੰਦਾ ਸੀ, ਪਰ ਉਹਦੇ ਵਜ਼ੀਰਾਂ ਮਸ਼ੀਰਾਂ ਨੇ ਉਹ ਮਜਬੂਰੀਆਂ ਉਸ ਦੀ ਪੇਸ਼ ਨਾ ਜਾਣ ਦਿੱਤੀ। ਇਸੇ ਤਰ੍ਹਾਂ ਉਹਨਾਂ ਦਾ ਉਸ ਵਕਤ ਦਾ ਪੋਪ ਯਾਨੀ ਸਾਰਿਆਂ ਤੋਂ ਵੱਡਾ ਜਿਹੜਾ ਆਲਮ ਵੀ ਮੁਸਲਮਾਨ ਹੋ ਗਿਆ। ਪੋਪ ਸਭ ਤੋਂ ਵੱਡਾ ਈਸਾਈਆਂ ਦਾ ਆਲਮ ਹੁੰਦਾ, ਉਹ ਵੀ ਹੋ ਗਿਆ ਸੀ, ਪਰ ਉਹਨੂੰ ਉਹਦੇ ਸਾਥੀਆਂ ਕਤਲ ਕਰ ਦਿੱਤਾ ਸੀ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਸ਼ਹੂਰ ਨਹੀਂ ਹੋਈਆਂ, ਲੇਕਿਨ ਇਹ ਹਿਸਟਰੀ 'ਚ ਮੌਜੂਦ ਨੇ। ਕਤਲ ਇਸ ਤੋਂ ਕਰ ਦਿੱਤਾ ਸੀ ਕਿ ਉਹ ਕਿਉਂ ਮੁਸਲਮਾਨ ਹੋ ਗਿਆ, ਹਾਲਾਂਕਿ ਉਹ ਸਭ ਤੋਂ ਵੱਡਾ ਆਲਮ ਸੀ। ਇਹ ਤਾਂ ਸਭ ਚਾਹ ਕੇ ਇਨਸਾਨ ਕਰਦਾ ਹੈ। ਇਸ ਵਾਸਤੇ ਤਾਰੀਖੀ ਹਕੀਕਤ ਹੈ ਕਿ ਮਸੀਹਾਂ ਦੇ ਨਸਾਰਾ ਕਹਿਲਾਉਣ ਵਾਲੇ ਜਿਹੜੇ ਲੋਕਾਂ ਦੀ ਅੱਛੀ ਖਾਸੀ ਤਾਦਾਦ ਨੇ ਇਸਲਾਮ ਕਬੂਲ ਕਰ ਲਿਆ ਸੀ। ਜੇ ਇਸਲਾਮ ਕਬੂਲ ਨਹੀਂ ਵੀ ਕੀਤਾ ਤੇ ਕਮ ਅਜ਼ ਕਮ ਉਹਨਾਂ ਇਸਲਾਮ ਦੁਸ਼ਮਣਾਂ ਦਾ ਸਾਥ ਨਹੀਂ ਦਿੱਤਾ ਜਾਂ ਇਸਲਾਮ ਦੀ ਉਸ ਤਰ੍ਹਾਂ ਮੁਖਾਲਫਤ ਨਹੀਂ ਕੀਤੀ, ਬਲਕਿ ਹਮਦਰਦੀ ਦਾ ਰਵੱਈਆ ਸੀ। ਸਵਾਬਾ ਨਾਲ ਜਿਹੜੇ ਸਵਾਬਾ ਇੱਥੋਂ ਜਾਨ ਬਚਾ ਕੇ ਗਏ ਸਨ, ਉਸ ਵੇਲੇ ਦੇ ਨਜਾਸ਼ੀ ਜਿਹੜੇ ਹੁਕਮਰਾਨ ਸਨ ਰਹਿਮਤੁल्लाह। ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ 83 'ਚ, ਉਹ ਜਦੋਂ ਉਸ ਚੀਜ਼ ਨੂੰ ਸੁਣਦੇ ਨੇ ਜਿਹੜੀ ਖੁਦਾ ਨੇ ਆਪਣੇ ਰਸੂਲ ਤੇ ਉਤਾਰੀ ਹੈ, ਤੇ ਤੁਸੀਂ ਵੇਖਦੇ ਹੋ ਕਿ ਸੱਚਾਈ ਨੂੰ ਪਛਾਣਨ ਦੀ ਵਜ੍ਹਾ ਤੋਂ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਪੈਂਦੇ ਨੇ। ਉਹ ਪੁਕਾਰ ਉੱਠਦੇ ਨੇ ਕਿ ਪਰਵਰਦਿਗਾਰ, ਅਸੀਂ ਮੰਨ ਲਿਆ ਕਿ ਤੂੰ ਸਾਡਾ ਨਾਮ ਹੀ ਗਵਾਹੀ ਦੇਣ ਵਾਲਿਆਂ 'ਚ ਲਿਖ ਲਿਆ। ਕੁਰਾਨ ਦੀ ਨੇਕ ਤੇ ਮੁਖਲਸ ਮਸੀਹਾਂ ਵਾਸਤੇ ਇੱਕ ਹੋਰ ਗਵਾਹੀ ਅੱਲਾਹ ਤਾਲਾ ਗਵਾਹੀ ਦੇ ਰਹੇ ਨੇ। ਨਜਾਸ਼ੀ ਸ਼ਹਿਨਸ਼ਾਹ ਹਬਸ਼ਾ ਦੇ ਹਵਾਲੇ ਨਾਲ ਬਿਆਨ ਅੱਗੇ ਮੈਂ ਦੱਸਿਆ, ਇਹ ਦੱਸਿਆ ਜਾਂਦਾ ਹੈ ਕਿ ਕੁਰਾਨ ਸੁਣ ਕੇ ਰੋ ਪਿਆ ਸੀ। ਇਸੇ ਤਰ੍ਹਾਂ ਹੋਰ ਲੋਕਾਂ ਬਾਰੇ ਵੀ ਆਉਂਦਾ ਹੈ ਹਿਸਟਰੀ 'ਚ। ਹਜ਼ਰਤ ਸੁਲੇਮਾਨ ਫਾਰਸੀ ਜਿਹੜੇ ਪਹਿਲੇ ਮਜੂਸੀ ਸਨ, ਬਾਅਦ 'ਚ ਮਸੀਹ ਹੋ ਗਏ, ਤੇ ਮਸੀਹ ਤੋਂ ਇਸਲਾਮ ਵੱਲ ਆਇਆ। ਮਸਾ ਈਸਾਈਅਤ ਤੋਂ ਉਹ ਇਸਲਾਮ ਵੱਲ ਆਇਆ। ਉਹਨਾਂ ਦਾ ਬੜਾ ਮਸ਼ਹੂਰ ਵਾਕਿਆ ਕਿ ਉਹਨਾਂ ਰਸੂਲ ਅੱਲਾ ਦਾ ਜ਼ਿਕਰ ਸੁਣਿਆ ਤੇ ਮਸੀਹ ਹੋ ਗਏ, ਔਰ ਫਿਰ ਮਸੀਹ ਆਲਮਾਂ ਦੇ ਦੱਸਣ ਤੋਂ ਬਾਅਦ ਉਹਨਾਂ ਨਬੀ ਕਰੀਮ ਨੂੰ ਪਛਾਣਿਆ ਸੀ। ਉਹ ਉਹਨਾਂ ਨੂੰ ਮਸੀਹ ਆਲਮਾਂ ਨੇ, ਕਿਉਂਕਿ ਨਬੀ ਰਸੂਲ ਅੱਲਾ ਦੇ ਮੰਨਣ ਵਾਲੇ ਤਾਂ ਉਸੇ ਮੱਕੇ ਮਦੀਨੇ ਵਿੱਚ ਹੀ ਘੱਟ ਸਨ, ਇੱਥੇ ਹੀ ਕੋਈ ਨਾ। ਉੱਥੇ ਖਬਰ ਪਹੁੰਚੀ ਸੀ ਤਾਂ ਉਹਨਾਂ ਆਖਿਆ ਸੀ ਇਹ ਜਿਹਾ ਗੱਲਾਂ ਨੇ ਤੇ ਇਹ ਹੀ ਅੱਲਾ ਦਾ ਸੱਚਾ ਨਬੀ ਹੈ, ਜਿਹਦੀ ਪਸ਼ੀਨ ਗੋਈ ਪਿਛਲੀਆਂ ਕਿਤਾਬਾਂ 'ਚ। ਤੇ ਉਹ ਜਾਣੇ ਹਜ਼ਰਤ ਸੇਬ ਰੂਮੀ ਵੀ ਇਸ ਦੀ ਮਿਸਾਲ ਨੇ। ਇਹ ਉਹ ਸੱਚੇ ਲੋਕ ਨੇ ਜਿਹੜੇ ਬਹੁਤ ਮਸ਼ਹੂਰ ਹੋਏ ਤੇ ਜਿਨ੍ਹਾਂ ਦਾ ਜ਼ਿਕਰ ਜ਼ਿਆਦਾ ਨਹੀਂ, ਬਹੁਤ ਜ਼ਿਆਦਾ ਰਿਕਾਰਡ ਨਹੀਂ ਹੋਇਆ। ਉਹਨਾਂ ਦੇ ਤਾਦਾਦ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਲੋਕ ਜਿਹੜੇ ਨੇ ਈਸਾਈ ਸਾਈਡ ਤੋਂ ਉਹ ਸੁਣਦੇ ਹੀ ਮੁਸਲਮਾਨ ਹੋ ਜਾਂਦੇ ਹਨ, ਕਿਉਂਕਿ ਕੁਰਾਨ 'ਚ ਫਿਰ ਸੈਯਦਨਾ ਈਸਾ ਦੇ ਰਿਲੇਟਡ ਜਿਹੜੀਆਂ ਚੀਜ਼ਾਂ ਤੇ ਸਾਰਾ ਕੁਝ ਹਿਸਟਰੀ ਬਿਆਨ ਕੀਤੀ ਜਾਂਦੀ ਸੀ। ਆਇਤ 84 'ਚ ਅੱਲਾਹ ਤਾਲਾ ਫਰਮਾ ਰਹੇ ਨੇ, ਔਰ ਅਸੀਂ ਅੱਲਾ ਨੂੰ ਔਰ ਉਸ ਸੱਚਾਈ ਨੂੰ ਕਿਉਂ ਨਾ ਮੰਨੀਏ ਜਿਹੜੀ ਸਾਡੇ ਕੋਲ ਆ ਗਈ ਹੈ, ਔਰ ਅਸੀਂ ਉਮੀਦ ਰੱਖਨੇ ਆ ਕਿ ਸਾਡਾ ਪਰਵਰਦਿਗਾਰ ਸਾਨੂੰ ਨੇਕ ਲੋਕਾਂ 'ਚ ਸ਼ਾਮਲ ਕਰੇਗਾ। ਪਿੱਛੇ ਵੀ ਉਹਨਾਂ ਆਖਿਆ ਕਿ ਸਾਡਾ ਨਾਮ ਵੀ ਅੱਲਾਹ ਤਾਲਾ, ਸਾਡਾ ਨਾਮ ਵੀ ਗਵਾਹੀ ਦੇਣ ਵਾਲਿਆਂ 'ਚ ਲਿਖ ਲਵੋ ਕਿ ਅਸੀਂ ਤੁਹਾਡੇ ਪੈਗੰਬਰ ਦੇ ਨਾਲ ਖਲੋਤੇ ਹਾਂ, ਗਵਾਹੀ ਦਿੱਤੀ ਹੈ, ਤੁਹਾਡੀ ਗੱਲ ਅਸੀਂ ਇਹ ਸਹੀ ਮੰਨੀ ਹੈ ਕੁਰਾਨ ਦੀ। ਤੇ ਇੱਥੇ ਵੀ ਇਹ ਦੁਬਾਰਾ ਅੱਲਾਹ ਤਾਲਾ ਫਰਮਾਏ ਨੇਕ ਤੇ ਸੱਚੇ ਮਸੀਹਾਂ ਦੀ ਗਵਾਹੀ ਦਾ ਬਿਆਨ ਹੈ ਕਿ ਉਹ ਕੁਰਾਨ ਨੂੰ ਪਹਿਚਾਣਦੇ ਸਨ ਔਰ ਹਜ਼ੂਰ ਦੀਆਂ ਨਿਸ਼ਾਨੀਆਂ ਦੀ ਤਸਦੀਕ ਕਰਦੇ ਸਨ।
ਆਇਤ 85 ਚ ਅੱਲਾ ਫਰਮਾਉਂਦੇ ਨੇ ਅਗਲੀ ਆਇਤ ਚ, ਇਸ ਲਈ ਅੱਲਾ ਦਾ ਫੈਸਲਾ ਹੈ ਕਿ ਉਹਨਾਂ ਦੀ ਇਸ ਗੱਲ ਦੇ ਅਜਰ ਵਿੱਚ ਐਸੇ ਬਾਗ ਅਤਾ ਫਰਮਾਏ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੁੰਦੀਆਂ ਔਰ ਉਹਨਾਂ ਵਿੱਚ ਹਮੇਸ਼ਾ ਰਹਿਣ ਦੇ। ਇਹ ਉਹਨਾਂ ਲੋਕਾਂ ਦੀ ਜਜ਼ਾ ਹੈ ਜਿਹੜੇ ਨੇਕੋਕਾਰ ਨੇ, ਜਿਹੜੇ ਨੇਕ ਨੇ, ਜਿਨ੍ਹਾਂ ਅੱਲਾ ਅੱਗੇ ਸਰੈਂਡਰ ਕੀਤਾ। ਅੱਲਾ ਦੇ ਵਾਅਦੇ ਦਾ ਜ਼ਿਕਰ ਹੈ ਕਿ ਉਹ ਇਹਨਾਂ ਦੇ ਈਮਾਨ ਤੇ ਸੱਚਾਈ ਦੀ ਗਵਾਹੀ ਨੂੰ ਕਬੂਲ ਕਰੇਗਾ ਅੱਲਾਹ ਤਾਲਾ। ਕੁਰਾਨ ਪੂਰੇ ਚ ਅੱਲਾ ਗੱਲ ਕਰ ਰਹੇ ਨੇ ਤੇ ਔਰ ਉਹਨਾਂ ਨੂੰ ਆਖਰਤ ਵਿੱਚ ਜੰਨਤ ਦੇ ਬਾਗਾਂ 'ਚ ਦਾਖਲ ਕਰੇਗਾ। ਜੰਨਤ ਦੀ ਤਮਸੀਲ ਬਿਆਨ ਕੀਤੀ ਗਈ ਹੈ ਇਸ ਦੁਨੀਆ 'ਚ ਉਸ ਟਾਈਮ 'ਚ ਜਿਸੇ ਕੁਰਾਨ ਦਾ ਨਜ਼ੂਲ ਹੋ ਰਿਹਾ ਤੇ ਜਿਹੜੀ ਚੀਜ਼ 'ਚ ਬਹੁਤ ਜ਼ਿਆਦਾ ਅਟਰੈਕਟਿਵ ਜੰਨਤ ਨੁਮਾ ਸਮਝੀ ਜਾਂਦੀ ਸੀ ਉਹ ਇਹ ਹੁੰਦੀ ਸੀ ਕਿ ਬਾਗ ਹੈ, ਉਹਦੇ 'ਚੋਂ ਨਹਿਰ ਪਈ ਗੁਜ਼ਰਦੀ ਹੈ ਤੇ ਉੱਤੇ ਬਾਗ ਹੈ। ਤੇ ਲੇਕਿਨ ਜੰਨਤ ਇਸ ਤੋਂ ਬਹੁਤ ਹੀ ਐਡਵਾਂਸ ਹੈ, ਵਾਹ ਦਾਖਲ ਕਰੇਗਾ। ਤੇ ਉਹ ਇਹ ਆਂਦੇ ਨੇ ਅੱਲਾ ਇਹਦੀ ਅਕਸਰ ਕੁਰਾਨ 'ਚ ਜਗ੍ਹਾ ਜਗ੍ਹਾ ਇਹਦੀ ਇਹ ਬਿਆਨ ਕੀਤਾ ਗਿਆ। ਇਸ ਤੋਂ ਕੁਰਾਨ ਨੇ ਵਾਜ਼ਿਹ ਕੀਤਾ ਹੈ ਕਿ ਉਹ ਯਹੂਦੀਆਂ ਦੀ ਇਸ ਗੱਲ ਨੂੰ ਗੁੰਮਰਾਹੀ ਕਰਾਰ ਦਿੰਦਾ ਹੈ ਕਿ ਜੰਨਤ ਸਿਰਫ ਬਨੀ ਇਸਰਾਈਲ ਜਾਂ ਬਨੀ ਇਸਮਾਈਲ ਦੀ ਮਲਕੀਅਤ। ਅੱਲਾਹ ਤਾਲਾ ਕੁਰਾਨ 'ਚ ਆਖ ਰਹੇ ਨੇ ਕਿ ਇਹ ਜੰਨਤ ਦੇ ਲੋਕ ਨੇ ਜਿਹੜੇ ਈਸਾਈ ਨੇ, ਜਿਹੜੇ ਗਵਾਹੀ ਦੇ ਰਹੇ ਨੇ ਔਰ ਉਹਨਾਂ ਨੂੰ ਕੋਈ ਗਮ ਕੋਈ ਫਿਕਰ ਨਹੀਂ। ਵੈਸੇ ਵੀ ਜੰਨਤ ਜਾਣ ਦਾ ਕ੍ਰਾਈਟੇਰੀਆ ਅੱਲਾਹ ਤਾਲਾ ਨੇ ਸੂਰਾ ਮਾਇਦਾ ਦੀ ਆਇਤ 'ਚ ਵੀ ਤੇ ਅਲ ਬਕਰਾ 'ਚ ਵੀ ਇਹ ਦੱਸਿਆ ਕਿ ਅੱਲਾਹ ਤੇ ਈਮਾਨ, ਆਖਰਤ ਤੇ ਈਮਾਨ ਤੇ ਅੱਛਾ ਅਮਲ, ਇਹ ਮੇਨ ਕ੍ਰਾਈਟੇਰੀਆ ਜੰਨਤ ਜਾਣ ਦਾ, ਜਿਹੜਾ ਇਹਦੇ ਤੇ ਪੂਰਾ ਉਤਰ ਜਾਏ। ਗੁੰਮਰਾਹ ਕਰਾ ਦੇ ਜੰਨਤ ਸਿਰਫ ਇਹ ਇਸ ਚੀਜ਼ ਦਾ ਵੀ ਅੱਲਾਹ ਤਾਲਾ ਨੇ ਇੱਥੇ ਦੱਸ ਦਿੱਤਾ ਮੁਸਲਮਾਨਾਂ ਅਸੀਂ ਵੀ ਇੰਝ ਹੀ ਆਖਦੇ ਹਾਂ ਕਿ ਜੰਨਤ ਤੇ ਅਸਾਂ ਹੀ ਜਾਣਿਆ ਜਾਂ ਸਾਡਾ ਹੀ ਮੰਨ ਕੇ ਜਾਣਿਆ ਨਹੀਂ। ਕੁਰਾਨ ਤੋਂ ਨਾ ਵਾਕਫੀਅਤ ਦੀ ਵਜ੍ਹਾ ਤੋਂ ਇਹ ਲੋਕ ਗੱਲ ਕਰਦੇ ਨੇ ਕਿ ਮੁਸਲਮਾਨ ਨੇ ਜੰਨਤ ਜਾਣਾ। ਜੰਨਤ ਹਰ ਉਸ ਬੰਦੇ ਨੇ ਜਾਣਾ ਜਿਹਦਾ ਅੱਲਾਹ ਤੇ ਈਮਾਨ ਹੈ, ਆਖਰਤ ਤੇ ਈਮਾਨ ਹੈ ਔਰ ਉਹਦੇ ਅਮਲ ਠੀਕ ਨੇ। ਇਹਦੇ ਤੋਂ ਇਲਾਵਾ ਕੋਈ ਕ੍ਰਾਈਟੇਰੀਆ ਨਹੀਂ ਜੰਨਤ ਦਾ, ਕੋਈ ਰਿਲੇਸ਼ਨਸ਼ਿਪ ਕਿਸੇ ਬਖਸ਼ਣਾ ਬਖਸ਼ਾਣਾ ਨਹੀਂ, ਆਪਣੇ ਅਮਲਿਆਂ ਨਾਲ ਅੱਗੇ ਜਾਣਾ। ਤੇ ਇਸ ਚੀਜ਼ ਦੀ ਨਫੀ ਕੀਤੀ। ਯਹੂਦੀਆਂ ਦਾ ਵੀ ਇਹ ਦਾਵਾ ਹੁੰਦਾ ਸੀ ਨਹੀਂ, ਆਰੋਸ ਦਾ ਜੰਨਤ ਤੇ ਆ ਕੇ ਅੱਲਾਹ ਪੈ ਫਰਮਾਉਂਦੇ ਨੇ ਜਿਹੜਾ ਸੱਚਾਈ ਨੂੰ ਕਬੂਲ ਕਰਦਾ ਹੈ, ਜਿਹੜਾ ਹੱਕ ਦਾ ਇਨਕਾਰ ਨਹੀਂ ਕਰਦਾ ਜਾਣ ਬੁੱਝ ਕੇ। ਆਇਤ 86 ਚ ਅੱਲਾਹ ਫਰਮਾਉਂਦੇ ਨੇ ਜਿਨ੍ਹਾਂ ਲੋਕਾਂ ਨੇ ਕੁਫਰ ਕੀਤਾ ਔਰ ਸਾਡੀਆਂ ਆਇਤਾਂ ਨੂੰ ਝੁਠਲਾਇਆ ਉਹ ਦੋਜ਼ਖੀ ਨੇ। ਕੁਫਰ ਹੁੰਦਾ ਜਾਣ ਬੁੱਝ ਕੇ ਹੱਕ ਦਾ ਇਨਕਾਰ ਕਰਨਾ ਜਾਂ ਅੱਲਾਹ ਦੇ ਮੁਖਾਲਫ ਟੁਰ ਪੈਣਾ। ਇਸੇ ਤਰ੍ਹਾਂ ਅੱਲਾਹ ਇੱਥੇ ਇਸ ਆਇਤ 'ਚ ਵਾਜ਼ਿਹ ਕੀਤਾ ਹੈ ਕਿ ਦੋਜ਼ਖ ਦੀ ਸਜ਼ਾ ਕਿਹਨਾਂ ਵਾਸਤੇ, ਇਹ ਵੀ ਦੱਸ ਦਿੱਤਾ ਹੈ। ਜੰਨਤੀਆਂ ਦੇ ਵੀ ਕ੍ਰਾਈਟੇਰੀਆ ਦੱਸਿਆ ਤੇ ਦੋਜ਼ਖ ਵਾਲਿਆਂ ਦਾ ਵੀ ਦੱਸਿਆ। ਉਹ ਜਾਣ ਬੁੱਝ ਕੇ ਹਕੀਕਤ ਨੂੰ ਨਹੀਂ ਮੰਨਣ ਵਾਲਿਆਂ ਵਾਸਤੇ ਉਹਦੇ ਵਿੱਚ ਬਹੁਤ ਜ਼ਿਆਦਾ ਜਾਣ ਬੁੱਝ ਕੇ ਮੰਨਣ ਵਾਲੇ ਉਹ ਵੀ ਨੇ ਜਿਹੜੇ ਹੁੰਦੇ ਤਸਬ ਨੇ, ਲਾਲਚ ਨੇ, ਡਰ ਨੇ, ਖੌਫ ਨੇ, ਬਿਜ਼ਨਸ ਹੈ, ਪੈਸਾ ਹੈ, ਹੁਕੂਮਤਾਂ ਨੇ, ਸ਼ਾਨੋ ਸ਼ੌਕਤ ਵਾਸਤੇ ਉਹ ਹੱਕ ਦਾ ਇਨਕਾਰ ਕਰਦੇ ਨੇ। ਔਰ ਅਕਸਰ ਲੋਕ ਚੰਦ ਵਜੂਹਾਤ ਦੀ ਬਣਾ ਤੇ ਹੀ ਸਿੱਧਾ ਸਾਦਾ ਕੁਰਾਨ ਦੀ ਮੌਜੂਦਗੀ 'ਚ ਕੁਰਾਨ ਦੇ ਮੰਨਣ ਵਾਲੇ ਜਿਹੜੇ ਨੇ ਕੁਰਾਨ ਦੇ ਮੁਖਾਲਫ ਸਾਫ਼ ਨਜ਼ਰ ਆ ਰਹੇ ਹੁੰਦੇ ਨੇ। ਕੁਰਾਨ ਹੋਰ ਪਾਸੇ ਦੱਸ ਰਿਹਾ ਤੇ ਹੋਰ ਪਾਸੇ ਜਾ ਰਹੇ ਹੁੰਦੇ ਨੇ। ਇੱਥੇ ਇਹਨਾਂ ਦਾ ਹੁਣ ਅਸੀਂ ਅੱਗੋਂ ਸਾਦਾ ਤਰਜਮਾ ਜਿਹੜਾ ਕੁਰਾਨ ਦਾ ਰਵਾਂ ਤਰਜਮਾ ਉਹ ਮੈਂ ਪੜ੍ਹ ਕੇ ਸੁਣਾ ਦੇਣਾ। ਬਨੀ ਇਸਰਾਈਲ ਦੇ ਜਿਹੜੇ ਲੋਕਾਂ ਨੇ ਇਸ ਤੋਂ ਪਹਿਲਾਂ ਕੁਫਰ ਕੀਤਾ ਉਹਨਾਂ ਨੇ ਦਾਊਦ ਦੀ ਜ਼ੁਬਾਨ ਤੋਂ ਔਰ ਉਹਨਾਂ ਤੇ ਦਾਊਦ ਦੀ ਜ਼ੁਬਾਨ ਤੋਂ ਔਰ ਈਸਾ ਬਿਨ ਮਰੀਮ ਦੀ ਜ਼ੁਬਾਨ ਤੋਂ ਫੁਟਕਾਰ ਕੀਤੀ ਗਈ ਸੀ, ਇਸ ਲਈ ਕਿ ਉਹਨਾਂ ਨੇ ਖੁਦਾ ਦੀ ਨਾਫਰਮਾਨੀ ਕੀਤੀ ਔਰ ਖੁਦਾ ਦੇ ਬੰਦਿਆਂ ਦੇ ਮਾਮਲੇ ਵਿੱਚ ਉਹ ਖੁਦਾ ਦੇ ਮੁਕਰਰ ਕਰਦਾ ਹਦੂਦ ਤੋਂ ਅੱਗੇ ਲੱਗ ਜਾਂਦੇ ਸਨ ਔਰ ਜਿਹੜੀਆਂ ਬੁਰਾਈਆਂ ਕਰਦੇ ਸਨ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਬਾਜ਼ ਨਹੀਂ ਆਉਂਦੇ ਹਨ। ਬੜਾ ਹੀ ਭੈੜਾ ਕੰਮ ਸੀ ਜਿਹੜਾ ਉਹ ਕਰਦੇ ਸਨ। ਇਸ ਵਕਤ ਵੀ ਤੁਸੀਂ ਉਹਨਾਂ ਦੇ ਅਕਸਰ ਲੋਕਾਂ ਨੂੰ ਵੇਖਦੇ ਹੋ ਕਿ ਉਹ ਮੁਨਕਰਾਂ ਨੂੰ ਆਪਣਾ ਦੋਸਤ ਬਣਾਉਂਦੇ ਨੇ। ਬੜਾ ਹੀ ਬੁਰਾ ਸਾਮਾਨ ਹੈ ਜਿਹੜਾ ਉਹ ਆਪਣੇ ਵਾਸਤੇ ਤਿਆਰ ਕਰਕੇ ਅੱਗੇ ਭੇਜਦੇ ਨੇ। ਇਹ ਕਿ ਉਹਨਾਂ ਤੇ ਖੁਦਾ ਦਾ ਗਜ਼ਬ ਹੋਇਆ ਤੇ ਉਹ ਹਮੇਸ਼ਾ ਵਾਸਤੇ ਅਜ਼ਾਬ ਵਿੱਚ ਰਹਿੰਦੇ, ਹਮੇਸ਼ਾ ਵਾਸਤੇ ਅਜ਼ਾਬ 'ਚ ਰਹਿੰਦੇ ਜੇ ਉਹ ਚੰਗੀ ਤਰ੍ਹਾਂ ਪੈਗੰਬਰ ਨੂੰ ਮੰਨਦੇ ਔਰ ਉਸ ਚੀਜ਼ ਨੂੰ ਮੰਨਦੇ ਜਿਹੜੀ ਅਸੀਂ ਪੈਗੰਬਰ ਤੇ ਨਾਜ਼ਲ ਕੀਤੀ ਤੇ ਉਹ ਕਦੀ ਵੀ ਇਹਨਾਂ ਮੁਨਕਰਾਂ ਨੂੰ ਆਪਣਾ ਦੋਸਤ ਨਾ ਬਣਾਉਂਦੇ। ਪਰ ਇਹਨਾਂ 'ਚੋਂ ਜ਼ਿਆਦਾਤਰ ਨਾਫਰਮਾਨ ਹੋ ਚੁੱਕੇ ਨੇ। ਸੱਚੀ ਗੱਲ ਦੇ ਕਿ ਮੁਸਲਮਾਨਾਂ ਦੀ ਦੁਸ਼ਮਣੀ 'ਚ ਤੁਸੀਂ ਸਭ ਨਾਲੋਂ ਜ਼ਿਆਦਾ ਸਖਤ ਯਹੂਦੀਆਂ ਤੇ ਮੁਸ਼ਰਕਾਂ ਨੂੰ ਪਾਓਦੇ ਤੇ ਮੁਸਲਮਾਨਾਂ ਦੀ ਦੋਸਤੀ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਨੂੰ ਵੇਖੋਦੇ ਜਿਨ੍ਹਾਂ ਨੇ ਆਖਿਆ ਕਿ ਅਸੀਂ ਨਸਾਰਾ। ਇਹਦੇ ਵਿੱਚ ਵਜ੍ਹਾ ਇਹ ਕਿ ਉਹਨਾਂ ਵਿੱਚ ਉਲਮਾ ਰਾਬ ਨੇ ਔਰ ਉਹ ਤਕੱਬਰ ਨਹੀਂ ਕਰਦੇ
ਔਰ ਜਦੋਂ ਉਸ ਚੀਜ਼ ਨੂੰ ਸੁਣਦੇ ਨੇ ਜਿਹੜੀ ਖੁਦਾ ਨੇ ਆਪਣੇ ਰਸੂਲ ਤੇ ਉਤਾਰੀ ਹੈ, ਤੇ ਤੁਸੀਂ ਵੇਖਦੇ ਹੋ ਕਿ ਉਹ ਸਚਾਈ ਨੂੰ ਪਛਾਣਨ ਦੀ ਵਜ੍ਹਾ ਤੋਂ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਡਿੱਗ ਪੈਂਦੇ ਨੇ ਔਰ ਪੁਕਾਰ ਉੱਠਦੇ ਨੇ ਕਿ ਇਹ ਪਰਵਰਦੀਗਾਰ, ਅਸੀਂ ਮੰਨ ਲਿਆ, ਤੂੰ ਸਾਡਾ ਨਾਮ ਗਵਾਹੀ ਦੇਣ ਵਾਲਿਆਂ ਵਿੱਚ ਲਿਖ ਲੈ। ਔਰ ਅਸੀਂ ਅੱਲਾ ਨੂੰ ਔਰ ਉਸ ਸਚਾਈ ਨੂੰ ਕਿਉਂ ਨਾ ਮੰਨੀਏ ਜਿਹੜੀ ਸਾਡੇ ਕੋਲ ਆ ਗਈ ਹੈ, ਔਰ ਅਸੀਂ ਉਮੀਦ ਰੱਖਦੇ ਹਾਂ ਕਿ ਸਾਡਾ ਪਰਵਰਦੀਗਾਰ ਸਾਨੂੰ ਨੇਕ ਲੋਕਾਂ 'ਚ ਸ਼ਾਮਲ ਕਰੇਗਾ। ਇਸ ਲਈ ਅੱਲਾ ਦਾ ਫੈਸਲਾ ਹੈ ਕਿ ਉਹਨਾਂ ਦੀ ਇਸ ਗੱਲ ਦੇ ਅਜਰ ਵਿੱਚ ਐਸੇ ਬਾਗ ਅਤਾ ਫਰਮਾਏ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਔਰ ਉਹ ਉਹਨਾਂ ਵਿੱਚ ਹਮੇਸ਼ਾ ਰਹਿਣ ਦੇ। ਇਹ ਉਹਨਾਂ ਲੋਕਾਂ ਦੀ ਜਜ਼ਾ ਹੈ ਜਿਹੜੇ ਨੇਕੋਕਾਰ ਨੇ। ਜਿਨ੍ਹਾਂ ਲੋਕਾਂ ਨੇ ਕੁਫਰ ਕੀਤਾ ਔਰ ਸਾਡੀਆਂ ਆਇਤਾਂ ਨੂੰ ਝੁਟਲਾਇਆ, ਉਹ ਦੋਜ਼ਖੀ ਨੇ। ਜਜ਼ਾਕ ਅੱਲਾ।